ਅਸੀਂ ਇਸ ਟਾਈਮ ਸਰਦਾਰ ਰਾਮਦਿਆਲ ਸਿੰਘ ਸਾਹਿਬ ਦੇ ਘਰ ਜਾ ਰਹੇ ਹਾਂ, ਜਿਹੜਾ ਇਹਨਾਂ ਦੇ ਫਾਦਰ ਸਾਹਿਬ ਦਾ ਘਰ ਸੀ। ਇਹਨਾਂ ਦੇ ਅਬਾਈ ਘਰ ਦੇ ਵਿੱਚ ਜਾ ਰਹੇ ਹਾਂ ਜੀ। जो अपने घर आ गए सुंदर बना देने कोई बात नहीं ਅਸੀਂ ਆ ਜਾਂਦੇ सुंदर बना देने हाँ जी। नहीं घर दे मालक ने कि मेहमान का बड़ा सोहना बड़े मिस किया बड़े सही चंगा बड़ी खुशी हुई है बहुत ज़्यादा खुशी हुई है। ਇਹ ਜੀ ਪਿੰਡ ਤਰਕਾਲੀਆਂ ਜਿਹੜਾ ਕਿ ਸਰਦਾਰ ਗੁਰਮੀਤ ਸਿੰਘ ਹਜਰਾ ਸਾਹਿਬ ਆਪਣੇ ਬਜ਼ੁਰਗਾਂ ਦਾ ਪਿੰਡ ਵੇਖਣ ਆਏ ਨੇ ਅਮਰੀਕਾ ਤੋਂ, ਤੇ ਇਹ ਤਾਂ ਤੁਹਾਨੂੰ ਬਰੂਨੀ ਵਿਊ ਦਿਖਾ ਰਹੇ ਆ। ਠੀਕ ਹੈ ਜੀ, ਇਹ ਖੈਰ ਹੁਣ ਪੱਕੇ ਘਰ ਬਣ ਗਏ ਨੇ, ਲੇਕਿਨ ਇਹ ਕਿਹਾ ਜਾਂਦਾ ਕਿ ਇੱਥੇ ਸਾਰੇ ਹੀ ਘਰ ਕੱਚੇ ਹੁੰਦੇ ਸਨ ਤੇ ਪੱਕਾ ਘਰ ਕੋਈ ਨਹੀਂ ਸੀ ਹੁੰਦਾ। ਗੁਰਦੁਆਰਾ ਇੱਕ ਹੁੰਦਾ ਸੀ, ਉਹ ਪੱਕਾ ਹੁੰਦਾ ਸੀ, ਲੇਕਿਨ ਹੁਣ ਗੁਰਦੁਆਰਾ ਤੇ ਆਫ ਕੋਰਸ ਇੱਥੇ ਹੈ ਨਹੀਂ, ਖਤਮ ਹੋ ਗਿਆ, ਲੇਕਿਨ ਇਹ ਘਰ ਸਾਰੇ ਨਵੇਂ ਬਣ ਚੁੱਕੇ ਨੇ। ਮਹੱਲਾ ਸਰਦਾਰਾਂ ਦਾ ਸੀ ਜੀ ਇਹ ਜੀ। ਐਟ ਦੀ ਟਾਈਮ ਆਫ ਪਾਰਟੀਸ਼ਨ ਸਰਦਾਰਾਂ ਦਾ ਮਹੱਲਾ ਸੀ ਜੀ। ਜੀ ਉਦੋਂ ਕੱਚੇ ਘਰ ਸਨ, ਇਹੋ ਹੀ ਗਲੀਆਂ ਨੇ, ਇਹਦੇ ਵਿੱਚ ਬਿਲਕੁਲ ਕੋਈ ਚੇਂਜਿੰਗ ਨਹੀਂ ਹੋਈ, ਸੇਮ ਗਲੀਆਂ ਨੇ। ਨਵੀਂ ਜਿਹੜੀ ਹੋਈ ਹੈ ਕੰਸਟਰਕਸ਼ਨ, ਉਹਦੇ ਵਿੱਚ ਜ਼ਰਾ ਚੌੜੀਆਂ ਨੇ ਤੇ ਇਹ ਸੇਮ ਗਲੀਆਂ ਨੇ। ਨਹੀਂ ਨਹੀਂ ਬਿਲਕੁਲ ਬੰਦ ਨਹੀਂ ਹੋਈ, ਓਰੀਜਨਲ ਹੈ, ਬਿਲਕੁਲ ਸੇਮ ਕੰਡੀਸ਼ਨ, ਘਰ ਵੀ ਉਸ ਤਰ੍ਹਾਂ ਹੀ ਨੇ। बहुत आई एम रियली एक्साइटेड मैं अपने बयान नहीं कर सकता कि बजुर्गों के घर च आ रहे हैं। साडे फादर साहब, साडे ग्रैंडफादर, क्या बात है। अच्छा 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 अच्छा, क्या बात है, क्या बात है। थैंक यू थैंक यू। हाँ जी, अच्छा अच्छा, सिर्फ कच्चा पक्का हो गया। हाँ, अच्छा 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 अच्छा, बहुत। ओ बापू जी आ गए, मेरी गल हुई है, बल्ले बल्ले बल्ले, पैरी पैने। हाँ जी, क्या बात है, देखा तुम क्या सी ना। हाँ जी, आ गए हैं। क्या बात है। देख लो, ਤੁਹਾਨੂੰ ਜਵਾਬ ਦਿੱਤੀ ਸੀ ਆ ਗਿਆ ਬਿਲਕੁਲ ਪਛਾਣ हाँ जी वादा कीता है ना कमावा बिल्कुल। हाँ जी, देख लो ਚਾਚਾ ਜੀ कैसा लगा परौने आए ने घर माला क्या बात है, क्या बात है, क्या बात, बहुत खुशी हुई, बहुत खुशी हुई। अच्छा ਸਰ ਇਹ ਤੁਹਾਡੀ ਐਂਟਰੀ ਸੀ ਬਿਲਕੁਲ ਐਸੀ ਜਗ੍ਹਾ ਤੇ। अच्छा 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 ਜੀ। क्या बात। ਅੱਛਾ ਦੋਸਤੋ, ਇਹ ਉਹ ਘਰ ਸਰਦਾਰ ਗੁਰਮੀਤ ਸਿੰਘ ਹੰਜਰਾ ਹੋਰਾਂ ਦੇ ਵਾਲਦ ਸਾਹਿਬ ਦਾ ਜਿੱਥੇ ਜਨਮ ਹੋਇਆ ਸੀ। ਇਹ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ, ਇਸ ਘਰ ਦੇ ਜੋ ਮੌਜੂਦ ਨੇ, ਔਰ ਜਿਹੜੇ ਘਰ ਦੇ ਮਾਲਕ ਨੇ ਇਸ ਵੇਲੇ ਜਿਹੜੇ ਜੰਮੂ ਤੋਂ ਆਏ ਸਨ
ਆਪਣਾ ਘਰ ਪਰ ਉੱਥੇ ਛੱਡ ਕੇ 1947 ਵੇਲੇ ਆ ਉਹਨਾਂ ਦੇ ਕੋਲ ਘਰ ਹੈ ਤੇ ਉਹ ਚਾਚਾ ਜੀ ਵੀ ਨੇ ਉਹਨਾਂ ਨਾਲ ਵੀ ਗੱਲਾਂ ਕੀਤੀਆਂ ਨੇ। ਔਰ ਚਾਚਾ ਜੀ ਇਹ ਘਰ ਹੈ ਨਾ ਉਹਨਾਂ ਦਾ ਬਜ਼ੁਰਗਾਂ ਦਾ? ਜੀ ਇਹ ਹੀ ਘਰ ਹੈ ਉਹਨਾਂ ਦਾ ਜੀ, ਇਹ ਨਾਲ ਮਸਾਇਆ ਸੀ ਸਾਡਾ ਘਰ ਹੈ ਤੇ ਮੰਦਲਾ ਜਿੱਥੇ ਉਹ ਬੱਚੇ ਬੈਠੇ ਸੀ। ਅੱਛਾ ਅੱਛਾ। ਤੇ ਇਹ ਘਰ ਉਦੋਂ ਤੁਸੀਂ ਤਾਂ ਵੇਖਿਆ ਹੋਣਾ ਕੱਚਾ ਘਰ ਸੀ ਉਂਝ ਨਾ? ਸਾਰੇ ਕੱਚਾ ਪਿੰਡ ਹੀ ਪੂਰਾ ਕੱਚਾ ਹੈ ਜੀ, ਕੱਚਾ ਸੀ ਪੂਰਾ ਪਿੰਡ ਹੀ। ਤੇ ਇਹਨਾਂ ਦਾ ਰਿਸ਼ਤੇਦਾਰ ਸੀ ਨਾਲ ਦਾ ਘਰ ਛੱਡ ਕੇ ਅੱਗੇ, ਉਹ ਔਰਤ ਰੰਡੀ ਹੋ ਗਈ ਸੀ। ਇਹਨਾਂ ਦੇ ਬਾਪ ਨੇ ਫਿਰ ਲੰਬੜਦਾਰ ਸੀ, ਉਹਨੇ ਸ਼ਾਦੀ ਕੀਤੀ ਇਹਦੇ ਨਾਲ। ਫਿਰ ਅਗਲਾ ਘਰ ਵੀ ਇਹਨਾਂ ਦਾ ਪਰਦਾ। ਅੱਛਾ ਇਹਨਾਂ ਦੇ ਟੱਬਰ ਸੀ ਇੱਥੇ? ਹਾਂਜੀ ਠੀਕ ਹੈ ਸਹੀ ਇਹ ਇੱਕ ਘਰ ਛੱਡ ਕੇ ਵਿੱਚ ਨਾਈਆਂ ਦਾ ਅੱਗੇ ਸਾਹਮਣੇ ਵੀ ਨਾਈ ਹਨ, ਠੀਕ ਹੈ। ਇਹਦੀ ਵੀ ਨਾਈ ਹਨ। ਸਹੀ ਹੈ। ਅੱਛਾ ਜਿਹੜਾ ਇੱਥੇ ਪਹਿਲਾ ਬੂਆ ਐ ਸੀ ਕਿ ਕਿੱਥੇ ਹੁੰਦਾ ਸੀ ਤੇਰਾ? ਨਹੀਂ ਬੂਆ ਇਸ ਸਾਈਡ ਤੇ ਸੀ ਕਿਉਂਕਿ ਜਿਹੜੀ ਗਲੀ ਹੈ ਨਾ ਪਰਾਂ, ਹਾਂਜੀ ਉਧਰ ਕਮਰਾ ਸੀ। ਅੱਛਾ। ਗਲੀ ਇਹਦੇ ਵਿੱਚੋਂ ਦੀ ਪਿੰਡ ਤੇ ਕੱਚੀ ਗਲੀ? ਕੱਚੀ ਹੈ ਜੀ ਇਹਦੇ ਵਿੱਚੋਂ ਦੀ। ਅੱਛਾ ਉਹ ਗਿਆ ਇਸ ਗਲੀ ਵਿੱਚ। ਠੀਕ ਹੈ। ਇਹ ਨਾਲ ਨਾਈਆਂ ਦਾ ਘਰ ਸੀ। ਅੱਛਾ ਪਰਲਾ ਬਸੰਤ ਸਿੰਘ ਦਾ ਘਰ ਹੈ। ਅੱਛਾ ਬਸੰਤ ਸਿੰਘ ਦਾ। ਠੀਕ ਹੈ। ਉਹਨਾਂ ਦਾ ਡਬਲ ਰਿਸ਼ਤੇਦਾਰੀ ਸੀ ਇਹਨਾਂ ਦੀ। ਇਸ ਗਲੀ 'ਚ ਕਿਹੜੇ ਸਰਦਾਰ ਰਹਿੰਦੇ ਸਨ? ਕੋਈ ਨਾਮ ਲੈਂਦੇ ਨੇ ਜਿਸ ਤਰ੍ਹਾਂ ਪਸੰਦ ਦੇ? ਆਹੋ ਜੀ ਈਸ਼ਰ ਸਿੰਘ ਰਹਿੰਦਾ ਜਿਹਨੇ ਕਥਾ ਕੀਤੀ ਹਨ, ਠੀਕ ਹੈ। ਉਹਨੇ ਦੱਸਿਆ ਨਾ ਹਾਂਜੀ। ਉਹਦਾ ਘਰ ਭਰਾ ਥੋੜਾ ਪਿੱਛੇ ਹੋਰ। ਖੇਮ ਸਿੰਘ। ਅੱਛਾ ਖੇਮ ਸਿੰਘ, ਅੱਛਾ ਬਸੰਤ ਰਾਮ, ਵਾਹ ਇਹ ਚੋਖੇ ਰਹਿੰਦੇ ਹਨ। ਮੇਰੇ ਇੱਕ ਬੰਦੇ ਦਾ ਨਾਮ ਮੈਨੂੰ ਆਉਂਦਾ ਤੇ ਫਿਰ ਤੁਹਾਨੂੰ ਦੱਸਣਾ ਮੈਂ। 7-8 ਘਰ ਸਨ, ਸਾਰੇ ਆਉਂਦੇ ਨੇ ਮੈਨੂੰ ਨਾਂ। ਸਹੀ ਅੱਲਾ ਤੁਹਾਨੂੰ ਤੰਦਰੁਸਤੀ ਬਖਸ਼ੇ। ਥੋੜਾ ਜਿਹਾ ਨਾ ਇਹਨਾਂ ਨੂੰ ਦੱਸੋ, ਜਦੋਂ ਤੁਸੀਂ ਪਿੰਡ ਪੜਮੋਤਾ ਤੋਂ ਆਏ ਹੋ ਇਸ ਘਰ, ਪੁਰਾਣਾ ਘਰ ਜਿਹੜਾ ਨਕਸ਼ਾ ਸੀ ਨਾ, ਉਹ ਦੱਸੋ ਪਿੱਛੇ ਕਿੰਨੇ ਕਮਰੇ ਸਨ, ਅੱਗੇ ਕੀ ਮਤਲਬ ਸਾਰੀ ਗੱਲਬਾਤ ਨਾ। ਹਾਂਜੀ ਅੱਛਾ ਜੀ ਅਸੀਂ ਨਾ ਆਹ ਹਿੱਸਾ ਨਾ ਇਹ ਹਿੱਸਾ ਹਾਂਜੀ ਪਰਲਾ ਹਿੱਸਾ, ਪਰਲੇ ਹਿੱਸੇ ਚ ਕੋਲ ਹੁੰਦੀ ਸੀ। ਅੱਛਾ ਉਹ ਤੂੜੀ ਛੁੜੀ ਰੱਖਦੇ ਸਨ। ਅੱਛਾ ਤੂੜੀ ਰੱਖਦੇ ਸਨ ਤੇ ਉਹਦੇ ਰਾਹੀਂ ਕੋਠਾ। ਅਤੇ ਇੱਕ ਕੋਹੜੀ ਇੱਥੇ ਸੀ, ਇੱਕ ਕੋਹੜੀ ਇੱਥੇ ਸੀ, ਤੇ ਇੱਕ ਦਲਾਨ ਇੱਥੇ ਸੀ। ਇੱਥੇ ਅੱਛਾ ਅੱਛਾ ਵਿਸ਼ਕਾਰ ਥੰਮੀ ਲੱਗੀ ਬਾਲਾ ਸੀ। ਸੀ। ਵਿਸ਼ਕਾਰ ਥੰਮੀ ਲੱਗੀ। ਇਹ ਮਕਾਨ ਸੀ ਤੇ ਬਿਲਕੁਲ ਕੱਚਾ ਸੀ। ਹਾਂਜੀ ਹਾਂਜੀ ਸਾਰੇ ਕੱਚੇ ਸਨ, ਕੋਈ ਵੀ ਨਹੀਂ ਪੱਕਾ। ਸਾਰੇ ਕੱਚੇ ਹੁੰਦੇ ਹਾਂ ਇੱਕ ਵੀ ਨਹੀਂ ਪੱਕਾ ਮਕਾਨ। ਕੋਈ ਚਾਚਾ ਜੀ ਕੋਈ ਸਮਾਨ ਜਾਂ ਕੋਈ ਮੰਜੀ ਪੀੜੀ ਤੇ ਨਹੀਂ ਸੀ ਹੈਗੀ? ਕੋਈ ਸ਼ੈ ਨਹੀਂ ਸੀ, ਖਾਲੀ ਸੀ? ਬਿਲਕੁਲ ਖਾਲੀ। ਅੱਛਾ ਆਹੋ ਇਸੇ ਹੈ ਕੋਈ ਨਹੀਂ ਸ਼ਾਇਦ, ਠੀਕ ਹੋ ਗਿਆ। ਕੋਈ ਸ਼ੈ ਨਹੀਂ, ਅੱਛਾ ਕੋਈ ਨਹੀਂ, ਕੋਈ ਸਤੀ ਨਹੀਂ, ਕੋਈ ਸ਼ੈ ਨਹੀਂ। ਕਿੰਨੀ ਦੇਰ ਪਹਿਲਾਂ ਫਿਰ ਤੁਸੀਂ ਉਹ ਮਕਾਨ ਨਵਾਂ ਬਣਾਇਆ? ਕਿੰਨੇ ਸਾਲ ਹੋ ਗਏ ਨੇ? ਉਹ ਪੁਰਾਣਾ ਜਿਹੜਾ ਸੀ ਢਾਇਆ? ਉਹ ਤੇ ਉਦੋਂ ਹਾਂ ਢਾਈ ਉਦੋਂ 2 ਸਾਲ ਪਹਿਲੇ ਜੰਗ ਲੱਗੀ ਨਾ, ਅੱਛਾ ਉਦੋਂ ਟੱਟ ਗਿਆ ਸੀ ਇਹ। ਠੀਕ ਹੋ ਗਿਆ। ਸਭ ਕੁਝ ਡਰ ਗਿਆ ਸੀ। ਫਿਰ ਉਸ ਤੋਂ ਬਾਅਦ ਬਣਾਇਆ ਸੀ। ਸਹੀ ਹੈ ਉਹ ਬਣਾਇਆ ਸੀ, ਫਿਰ ਉਸ ਤੋਂ ਬਾਅਦ ਫਿਰ ਇੱਕ ਵਾਰ ਬਣਾਇਆ, ਹੂੰ। ਉਹ ਖਰਾਬ ਹੋ ਗਿਆ। ਉਸ ਤੋਂ ਬਾਅਦ ਫਿਰ ਇਹ ਬਣਾਇਆ। ਅੱਛਾ ਅੱਛਾ ਤੇ ਉਦੋਂ ਨੂੰ ਪਤਾ ਨਹੀਂ ਸੀ ਕਿ ਘਰ ਕਿਹਦਾ ਹੈਗਾ? ਪਤਾ ਸੀ ਸਾਨੂੰ। ਅੱਛਾ ਪਤਾ ਸੀ। ਹਾਂ ਅੱਛਾ ਵਾਹ ਜੀ ਵਾਹ। ਤੁਹਾਨੂੰ ਨਾਮ ਦੱਸਿਆ ਹੋਣਾ ਪਤਾ ਹੀ ਬਾਪੂ ਸਾਨੂੰ। ਦਾਦਾ ਪਰ ਜੀ ਨਾਂ ਲੈਂਦੇ ਹਨ, ਕੋਈ ਮਾਈ ਦਾ ਨਾਂ ਲੈਂਦੇ ਹਨ ਇੱਕ ਦਾ, ਉਹ ਮਾਈ ਦਾ ਨਾਂ ਲੈਂਦੇ ਹਨ, ਉਹਨਾਂ ਦਾ ਘਰ ਹੈ। ਅੱਛਾ ਹਾਂ ਤੁਹਾਨੂੰ ਪਤਾ ਸੀ ਕਿ ਇੱਕ ਦਿਨ ਆਉਣਗੇ ਇਹਨਾਂ ਦੇ ਜਿਹੜੇ ਅੱਗੋਂ ਨਵੀਂ ਨਸਲ? ਆਹੀ ਵੇਖੋ ਜੀ, ਉਹ ਤਾਂ ਫਿਰ ਆਸ ਹੁੰਦੀ ਹੈ ਨਾ ਇਨਸਾਨ ਨੂੰ, ਹਾਂਜੀ। ਆਸ ਤੇ ਨਹੀਂ ਜਾਂਦੀ ਕਿਤੇ। ਬਿਲਕੁਲ 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 ਆਸ ਤੇ ਨਹੀਂ ਜਾਂਦੀ, ਹਾਂਜੀ। ਆਸ ਨਾਲ ਬੰਦਾ ਚੱਲਦਾ। ਬਿਲਕੁਲ ਬਿਲਕੁਲ ਠੀਕ ਹੋ ਗਿਆ। ਹਾਂ ਹਾਂ ਬਹੁਤ ਖੁਸ਼ੀ ਹੋਈ। ਤੇ ਹੁਣ ਇਹਨਾਂ ਨੂੰ ਸੁਲੇ ਮਾਰ ਦੋ ਕਿ ਆਜੋ ਆਪਣੇ ਘਰ ਆ ਗਏ ਤੇ ਰਹੋ। ਆ ਜਾਓ ਆ ਸੁਧਰ ਬਣਾ ਲੈਣੇ ਕਈ ਵਾਰ ਨਹੀਂ। ਅਸੀਂ ਆ ਜਾਂਦੇ ਆ ਸੁਧਰ ਬਣਾ ਲੈਣੇ। ਹਾਂਜੀ 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 ਟੱਬਰ ਪੂਰਾ ਹੋ ਗਿਆ। ਉਹ ਟੱਬਰ ਪੂਰਾ ਹੋ ਗਿਆ ਜੀ। ਦੋ ਪੀੜ੍ਹੀਆਂ। ਕਿਉਂ ਜੀ ਗੁਰਮੀਤ ਭਾਜੀ? ਹਾਂਜੀ ਸੱਦ ਲਓ ਫਿਰ ਜੀ ਅੱਜ। ਹਾਂਜੀ ਆਪਣੇ ਘਰ ਹੀ ਆਪਣੇ ਲੋਕ ਨੇ। ਹਾਂਜੀ ਹਾਂਜੀ ਮੈਂ ਆਪਣੇ ਬੇਟਿਆਂ ਨੂੰ ਵੀ ਲੈ ਆਉਣਾ। ਖੇਤੀ ਵੀ ਕਰਦੇ ਇੱਥੇ ਹੀ। ਰਲ ਕੇ ਫਿਰ ਉਸਲੇ ਸ਼ੁਰੂ। ਹਾਂਜੀ 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 ਬਹੁਤ ਤੇ ਕਿਹਦਾ ਲੱਗਿਆ ਹੁਣ ਤੱਕ ਦਾ ਵੈਲਕਮ? ਬਹੁਤ ਜ਼ਿਆਦਾ ਇੰਨਾ ਪਿਆਰ ਮੇਰੇ ਕੋਲ ਵਰਡ ਨਹੀਂ ਹੈ। ਮੈਂ ਥੈਂਕ ਯੂ ਜਿੰਨੀ ਵਾਰੀ ਮਰਜ਼ੀ ਕਵਾਂ ਉਹ ਵੀ ਘੱਟ ਹੈ। ਬਹੁਤ ਬਹੁਤ ਅਸੀਂ ਨਿਮਾਣੇ ਜਿਹੇ ਬੰਦੇ ਆ। ਸਾਡੇ ਆਪਣੇ ਘਰ ਵਾਪਸ ਆਏ ਆ। ਸਾਡੇ ਭਰਾਵਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ, ਭੈਣਾਂ ਨੇ ਪਿਆਰ ਦਿੱਤਾ। ਥੈਂਕ ਯੂ ਵੈਰੀ ਮੱਚ। ਬਾਪੂ ਜੀ ਕਿੰਨਾ ਕੁ ਮਿਸ ਕਰਦੇ ਹੁੰਦੇ ਸਨ? ਬਹੁਤ ਜ਼ਿਆਦਾ ਉਹ ਜਦੋਂ ਵੀ ਗੱਲ ਹੋਣੀ ਤਰਕਾਲੀਆਂ। ਜਦੋਂ ਵੀ ਗੱਲ ਹੋਣੀ ਤਰਕਾਲੀਆਂ। ਆਪਣੇ ਪਿੰਡ ਜਾਣਾ। ਹਾਂਜੀ ਉਹ ਤੇ ਅੰਮ੍ਰਿਤਸਰ 3 ਦਿਨ ਉੱਥੇ ਰਹੇ ਹੋਟਲ 'ਚ ਵੀਜ਼ਾ ਲੈਣ ਦੇ ਲਈ। ਉਹਨਾਂ ਨੂੰ ਕਲੀਅਰੈਂਸ ਹੀ ਨਹੀਂ ਦਿੱਤੀ। ਉਹ ਤਾਂ ਮੁਸ਼ਕਲ ਸੀ ਯਾਰ। ਹਾਂ ਉਹ ਪੁਰਾਣੇ ਜ਼ਮਾਨੇ ਸਨ, ਸਖਤੀ ਬਹੁਤ ਸੀ। ਹੁਣ ਥੋੜਾ ਜਿਹਾ ਠੀਕ ਹੈ, ਪਰ ਕਿਉਂਕਿ ਫੌਜ ਵਿੱਚ ਵੀ ਰਹੇ ਸੀ ਨਾ। ਹਾਂਜੀ 65 ਦੀਆਂ ਗੱਲਾਂ ਦੱਸਦੇ, 71 ਦੀਆਂ ਗੱਲਾਂ ਦੱਸ। ਇੱਥੋਂ ਸ਼ੱਕਰਗੜ੍ਹ ਹੈ ਨਾ, ਉਧਰੋਂ ਆਏ ਸੀਗੇ ਇਹ। ਤੇ ਪੂਰਾ 65 ਦੀ ਲੜਾਈ ਜਿਹੜੀ ਆ। ਹਾਂਜੀ ਜਾ ਕੇ ਆਪਣੇ ਬੱਚਿਆਂ ਨੂੰ ਕੀ ਦੱਸੋਗੇ? ਬੱਚਿਆਂ ਨੂੰ ਇਹ ਦੱਸਾਂਗਾ ਕਿ ਮੈਂ ਆਪਣੇ ਘਰ ਹੋ ਕੇ ਆਇਆ। ਹੁਣ ਤੁਸੀਂ ਵੀ ਕਦੀ ਜਾਓ ਆਪਣੇ ਬੇਟਿਆਂ ਨੂੰ। ਹਾਂਜੀ ਬਿਲਕੁਲ
ਕਿੰਨੇ ਸਾਲਾਂ ਬਾਅਦ ਤੁਸੀਂ ਪੈਦਾ ਹੋਏ ਹੋ ਪਾਕਿਸਤਾਨ ਬਣਨ ਤੋਂ ਬਾਅਦ? ਮੇਰਾ 61 ਦਾ ਬਰਥ ਹੈ, 61 ਸਤੰਬਰ ਦਾ, 1961 ਸਤੰਬਰ ਦਾ। 65 ਦੀ ਜੰਗ ਤੋਂ 4 ਸਾਲ ਪਹਿਲਾਂ। ਹਾਂਜੀ, ਮੈਂ ਛੋਟਾ ਜਿਹਾ ਸੀ ਉਦੋਂ। ਹਾਂਜੀ, ਮੇਰਾ ਲੁਧਿਆਣੇ ਦਾ ਜਨਮ ਹੈ, ਮੇਰੇ ਨਾਨਕੇ ਉੱਧਰ ਦੇ ਆ। ਹਾਂਜੀ 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 ਪਲੀਜ਼। ਕਦੀ ਸੋਚਿਆ ਸੀ ਕਿ ਜਾਵਾਂਗੇ ਉੱਥੇ, ਉਹ ਪਿੰਡ ਪਾਕਿਸਤਾਨੀ ਆਏ ਹੋ, ਥੋੜਾ ਦੱਸੋ ਕੀ ਫੀਲਿੰਗਸ ਨੇ? ਸਾਰਿਆਂ ਨੂੰ ਵਾਲੇਕਮ ਸਲਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਬਹੁਤ ਖੁਸ਼ੀ ਆਇਆ, ਅਸੀਂ ਆਪਣੇ ਪੁਰਖਿਆਂ ਦੇ ਘਰ ਵਿੱਚ ਆਏ ਹਾਂ, ਪਰ ਇਸ ਗੱਲ ਦਾ ਦੁੱਖ ਆ ਉਹ ਨਹੀਂ ਆ ਸਕੇ। ਉਹ ਬਹੁਤ ਆਉਣਾ ਚਾਹੁੰਦੇ ਸੀ, ਪਰ ਚਲੋ ਸਬੱਬ ਨਹੀਂ ਬਣਿਆ, ਹੈ ਨਾ, ਉਹ ਨਹੀਂ ਆ ਸਕੇ। ਅਤੇ ਚਲੋ ਅਸੀਂ ਹੁਣ ਉਹਨਾਂ ਦੀ ਘਾਟ ਨੂੰ ਵੀ ਮਹਿਸੂਸ ਕਰਦੇ ਹਾਂ ਨਾ, ਵੀ ਜੀਂਦੇ ਜੀ ਉਹਨਾਂ ਨੂੰ ਲੈ ਆਉਂਦੇ ਅਤੇ ਉਹਨਾਂ ਦੀ ਰੂਹ ਨੂੰ ਖੁਸ਼ੀ ਹੁੰਦੀ। ਅਤੇ ਚਲੋ ਹੁਣ ਇਹ ਅਰਦਾਸ ਕਰਦੇ ਹਾਂ ਉਹਨਾਂ ਦੀ ਰੂਹ ਨੂੰ ਵੀ ਅਸੀਂ ਤੁਹਾਡੇ ਘਰ ਵਿੱਚ ਜਾ ਆਏ ਹਾਂ, ਉਹਨਾਂ ਦੀ ਵੀ ਹਾਜ਼ਰੀ ਇੱਥੇ ਪ੍ਰਵਾਨ ਹੋਵੇ ਅਤੇ ਉਹਨਾਂ ਦੀ ਰੂਹ ਨੂੰ ਸ਼ਾਂਤੀ ਮਿਲੇ, ਕਿਉਂਕਿ ਬਹੁਤ ਆਉਣਾ ਚਾਹੁੰਦੇ ਸੀ। ਉਹਨਾਂ ਨੇ ਬਹੁਤ ਸਾਨੂੰ ਕਿਹਾ, ਪਰ ਅਸੀਂ ਲਿਆ ਨਹੀਂ ਸਕੇ ਉਹਨਾਂ ਨੂੰ ਇੱਥੇ, ਹੈ ਨਾ। ਅਤੇ ਹੁਣ ਇਹ ਸਾਰੇ ਅਰਦਾਸ ਕਰਦੇ, ਤੁਸੀਂ ਵੀ ਕਰੋ ਸਾਰੇ, ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ। ਅਤੇ ਬੱਚਿਆਂ ਨੂੰ ਜਾ ਕੇ ਕੀ ਦੱਸੋਗੇ ਗੱਲਾਂ ਇੱਥੋਂ ਦੀਆਂ? ਫਿਰ ਮੇਰੇ ਹਾਲ ਬੱਚਿਆਂ ਨੂੰ ਬੱਚਿਆਂ ਨੇ ਦੱਸਾਂਗੇ ਵੀ ਅਸੀਂ ਤੁਹਾਡੇ ਦਾਦਾ ਜੀ ਦੇ ਘਰ ਜਾ ਕੇ ਆਏ ਹਾਂ, ਅਤੇ ਅਸੀਂ ਬਹੁਤ ਖੁਸ਼ ਹਾਂ। ਤੁਸੀਂ ਸਾਰਿਆਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਔਰ ਬਹੁਤ ਇੱਜ਼ਤ ਮਾਣ ਦਿੱਤਾ, ਅਤੇ ਅਸੀਂ ਇਸ ਦੇ ਲਾਇਕ ਨਹੀਂ ਸੀ, ਅਸੀਂ ਤਾਂ ਬਹੁਤ ਨਿਮਾਣੇ ਜਿਹੇ ਹੈਗੇ ਹਾਂ। ਹਾਂਜੀ, ਅਤੇ ਬਸ ਇਹੋ, ਇਸ ਤੋਂ ਜ਼ਿਆਦਾ ਮੈਂ ਹੁਣ ਕੁਛ ਨਹੀਂ ਕਹਿ ਸਕਦੀ। ਥੈਂਕ ਯੂ। ਹਾਂਜੀ ਅੱਛਾ ਅੱਛਾ। ਜਦੋਂ ਤੁਹਾਡੇ ਬਜ਼ੁਰਗ ਪਿੰਡ ਤਰਕਾਲੀਆਂ ਤੋਂ ਮੂਵ ਕਰਦੇ ਨੇ, ਹਾਂਜੀ, ਪਿੱਛੇ ਜਾ ਕੇ ਪਠਾਨਕੋਟ 'ਚ ਬੈਠੇ, ਗੁਰਦਾਸਪੁਰ 'ਚ, ਹੁਸ਼ਿਆਰਪੁਰ 'ਚ, ਜਰਾ ਦੱਸੋ ਇੱਥੋਂ ਜਦੋਂ ਗਏ? ਪਤਾ ਵੇ ਇੱਥੋਂ ਜਦੋਂ ਗਏ ਆ, ਮੈਂ ਸੁਣਿਆ ਕਿ ਸਾਨੂੰ ਜ਼ਮੀਨ ਪਈ ਸੀ ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਰਿਆੜਕੀ ਦੇ ਵਿੱਚ, ਤੇ ਉੱਥੇ ਸੀ ਬੱਲੋਵਾਲ ਸੌਂਕੜੀ ਪਿੰਡ, ਤੇ ਬਾਕੀ 3 ਪਿੰਡਾਂ 'ਚ ਪਈ ਸੀ। ਇੱਥੋਂ ਤੋਂ ਅੱਧੀ ਜ਼ਮੀਨ ਸੀ, ਪਰ ਫਿਰ ਵੀ ਜ਼ਿਆਦਾ ਹੋਣ ਕਰਕੇ ਤਿੰਨ ਥਾਵਾਂ ਤੇ ਟੁੱਟਵੀਂ ਜ਼ਮੀਨ ਪਈ ਸੀ। ਕਿ ਹੋਰ ਸੀ 2-3 ਪਿੰਡ ਹੁਸ਼ਿਆਰਪੁਰ ਵਿੱਚ ਹੀ ਪੈਂਦੇ ਸੀ, ਤੇ ਉੱਥੇ ਜਾਂਦਿਆਂ ਸਾਨੂੰ ਇਹ ਹੋਇਆ ਸੀ। ਫਿਰ ਪਠਾਨਕੋਟ ਵੀ ਰਹੇ ਉਹ, ਫਿਰ ਫੌਜ ਵਿੱਚ ਚਲੇ ਗਏ, ਫਿਰ ਵਿਆਹ ਲੁਧਿਆਣੇ ਹੋ ਗਿਆ ਉਹਨਾਂ ਦਾ, ਲੁਧਿਆਣੇ ਲਾਗੇ ਪਿੰਡ ਹੈ ਜਵੱਦੀ ਕਲਾਂ ਪਿੰਡ। ਫਿਰ ਉਹ ਸਾਰਾ, ਉਸ ਤੋਂ ਬਾਅਦ ਫਿਰ ਉਹ ਫੌਜ ਵਿੱਚ ਰਹੇ। ਮੇਰੇ ਮਦਰ ਸਕੂਲ ਟੀਚਰ ਸੀਗੇ, ਅਤੇ ਉਹ ਫਿਰ ਜਿੱਥੇ ਵੀ ਜਾਂਦੇ ਰਹੇ ਜੋਬਾਂ, ਉੱਥੇ ਹੀ ਅਸੀਂ ਵੀ ਮੂਵ ਕਰਦੇ ਰਹੇ। ਇਸ ਲਈ ਪੰਜਾਬ ਵਿੱਚ ਕਈ ਥਾਵਾਂ 'ਤੇ ਰਹੇ, ਅਤੇ ਉਸ ਤੋਂ ਬਾਅਦ ਕਈ ਵਾਰ ਪੰਜਾਬ ਤੋਂ ਬਾਹਰ ਵੀ ਰਹੇ। ਠੀਕ ਹੈ। ਇਹ ਕਿੱਦਾਂ ਨੂੰ ਸਾਨੂੰ ਪਤਾ ਹੈ, ਮਤਲਬ ਕੀ ਦੱਸ ਰਹੇ ਕਿ ਪੈਦਲ ਹੀ ਆਏ, ਬਾਰਡਰ ਪਾਰ ਕੀਤਾ 47? ਪੈਦਲ ਆਏ, ਪੈਦਲ। ਹਾਂਜੀ, ਪੈਦਲ ਪੂਰਾ ਜਥਾ ਆਇਆ, ਅਤੇ 1-2 ਥਾਂ 'ਤੇ ਉਹਨਾਂ ਨੂੰ ਕੋਈ ਪ੍ਰੋਬਲਮ ਵੀ ਆਈ ਸੀ। ਅਤੇ ਪਹਿਲਾਂ ਤਾਂ ਪਿੰਡ ਦੇ ਜਿਹੜੇ ਆਪਣੇ ਵੀਰ ਆ, ਉਹ ਛੱਡ ਕੇ ਆਏ ਸੀ ਛਾਉਣੀ, ਉਹਦੇ ਵਿੱਚ ਜਿਹੜਾ ਕੈਂਪ ਵਿੱਚ। ਹਾਂਜੀ, ਛੱਡ ਕੇ ਆਏ ਸੀ ਪਿੰਡ ਵਾਲੇ। ਹਾਂਜੀ, ਆਪਣੇ ਹੰਜਰਾ ਵੀਰ, ਆਪਣੇ ਜੱਟ ਭਰਾ ਆਪਣੇ। ਹਾਂਜੀ ਹਾਂਜੀ, ਬਹੁਤ ਪਿਆਰ ਦਿੱਤਾ ਉਹਨਾਂ ਨੂੰ, ਕੋਈ ਸ਼ਿਕਾਇਤ ਨਹੀਂ ਇਸ ਗੱਲੋਂ। ਬਾਕੀ ਇਹ ਹੈ ਕਿ ਉਹ ਹਾਲਾਤ ਇਹੋ ਜਿਹੇ ਸੀਗੇ, ਉਹਨਾਂ ਨੂੰ ਇੱਕ ਸੂਈ ਦਾ ਡੱਕਾ ਵੀ ਨਹੀਂ ਚੁੱਕ ਕੇ ਲਗਾਏ, ਇੱਥੋਂ ਖਾਲੀ ਹੱਥ ਗਏ। ਹਥਿਆਰ ਵੀ ਕੋਈ ਨਹੀਂ ਰੱਖ ਸਕੇ, ਤਲਵਾਰਾਂ ਵੀ ਨਹੀਂ ਰੱਖ ਸਕੇ ਆਪਣੀ ਰੱਖਿਆ ਲਈ। ਪਰ ਉੱਥੇ ਫਿਰ ਇੱਕ ਰੈਜੀਮੈਂਟ ਮਿਲ ਗਈ ਆਰਮੀ ਦੀ, ਅਤੇ ਉਹ ਫਿਰ ਉਹਨੇ ਪ੍ਰੋਟੈਕਸ਼ਨ ਦਿੱਤੀ ਇਹਨਾਂ ਨੂੰ, ਅਤੇ ਉੱਦਾਂ ਕੱਟ ਵੱਢ ਬਹੁਤ ਹੋਈ। ਲੇਕਿਨ ਆਪਣੇ ਪੂਰੇ ਖਾਨਦਾਨ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ? ਹਾਂਜੀ, ਮੈਂ ਆਪਣੇ ਖਾਨਦਾਨ ਦਾ ਕੋਈ ਨੁਕਸਾਨ ਨਹੀਂ ਹੋਇਆ? ਨਹੀਂ, ਜਾਨੀ ਨੁਕਸਾਨ ਨਹੀਂ ਹੋਇਆ। ਹਾਂਜੀ, ਮਾਲੀ ਤੇ ਹੋਇਆ ਹੀ ਹੋਇਆ। ਹਾਂਜੀ, ਜਾਨੀ ਕੋਈ ਬਚ ਗਏ। ਇਹਨਾਂ ਨੂੰ 1-2 ਖਤਰੇ ਸੀਗੇ ਵਿੱਚ, ਪਰ ਬਚਾ ਲਏ ਗਏ। ਹਾਂਜੀ, ਨਹੀਂ, ਉਹ ਤੁਸੀਂ ਦੱਸੋ। ਉਹ ਕਹਿੰਦੇ ਨੇ ਜੀ ਜਦੋਂ ਤੁਹਾਨੂੰ ਵੇਖਦੇ ਸਾਨੂੰ ਆਪਣਾਪਨ ਨਜ਼ਰ ਆਉਂਦਾ ਵਿੱਚ, ਬਿਲਕੁਲ ਕਿ ਜਿਹੜੇ ਆਪਣੇ ਬੈਠੇ ਨੇ ਸਾਡੇ ਕੋਲ। ਹਾਂਜੀ, ਬਿਲਕੁਲ। ਮੈਨੂੰ ਵੀ ਐਂ ਲੱਗਦਾ ਜਿੱਦਾਂ ਮੈਂ ਆਪਣੇ ਘਰ ਹੀ ਬੈਠਾ, ਆਪਣਿਆਂ 'ਚ ਬੈਠਾ। ਤੁਸੀਂ ਇੰਨਾ ਮਾਣ ਦਿੱਤਾ, ਅਸੀਂ ਤੇ ਨਿਮਾਣੇ ਜਿਹੇ ਬੰਦੇ ਆ, ਤੁਹਾਡੇ ਭੈਣ ਭਰਾ ਹੋ। ਤੁਹਾਨੂੰ ਪਤਾ ਹੀ ਹੈ ਕਿ ਕਿੱਦਾਂ ਉਜਾੜੇ ਹੋਏ ਉਦੋਂ। ਹਾਂਜੀ, ਮਾਨ ਦੇ ਤੁਸਾਂ ਦਿੱਤਾ ਜੀ, ਤੁਹਾਡੇ ਘਰਾਂ 'ਚ ਅਸੀਂ ਬੈਠੇ। ਮਾਨ ਦੇ ਤੁਸਾਂ ਦਿੱਤਾ। ਇਹ ਸਾਡਾ ਮਾਣ ਇਹ ਹੈ ਕਿ ਤੁਸੀਂ ਇੱਥੇ ਹੋ, ਸਾਡੇ ਭਰਾ ਇੱਥੇ ਹੋ, ਸਾਨੂੰ ਇਹ ਮਾਣ ਹੈ। ਲੋ ਜੀ, ਸਰਦਾਰ ਗੁਰਮੀਤ ਸਿੰਘ ਹੋਰਾਂ ਦਾ ਦੌਰਾ ਆਪਣੇ ਪਿੰਡ ਦਾ ਹੋਇਆ ਮੁਕੰਮਲ।
ਤੇ ਹੁਣ ਤਿਆਰੀ ਹੈ ਵਾਪਸੀ ਦੀ। ਇਹ ਉਹ ਲਮਹਾ ਹੈ ਜਦੋਂ ਮਾਹੌਲ ਜਜ਼ਬਾਤੀ ਹੋ ਜਾਂਦਾ ਹੈ। ਇੱਕ ਵੇਲਾ ਸੀ 1947 ਦਾ, ਜਦੋਂ ਇੱਥੋਂ ਸਰਦਾਰ ਗੁਰਮੀਤ ਸਿੰਘ ਹੰਜਰਾ ਦੇ ਵਾਲਦ ਤੇ ਦਾਦਾ ਜੀ ਖਾਲੀ ਹੱਥੀ ਰੋਂਦੇ ਹੋਏ ਗਏ। ਤੇ ਅੱਜ ਉਹ 77 ਸਾਲ ਬਾਅਦ ਜਦੋਂ ਉਹਨਾਂ ਦਾ ਬੇਟਾ ਆਇਆ, ਪੋਤਾ ਆਇਆ, ਤੇ ਉਹ ਜਨਾਬ ਬਹੁਤ ਸਾਰਾ ਪਿਆਰ ਲੈ ਕੇ ਤੇ ਇਸ ਪਿੰਡ 'ਚੋਂ ਦੂਜੀ ਵਾਰੀ ਜਾ ਰਿਹਾ। ਪਹਿਲੀ ਵਾਰੀ ਇਹਨਾਂ ਦੇ ਵੱਡੇ ਗਏ ਸਨ, ਇੱਥੋਂ ਇਹਨਾਂ ਦੇ ਫੈਮਿਲੀ ਮੈਂਬਰਸ ਗਏ ਸਨ 47 ਨੂੰ ਇਹ ਪਿੰਡ ਛੱਡ ਕੇ, ਤੇ ਅੱਜ ਸਰਦਾਰ ਜੀ 77 ਸਾਲ ਬਾਅਦ ਘੜੀ ਦੀ ਘੜੀ ਆਏ ਤੇ ਇਹ ਪਿੰਡ ਛੱਡ ਕੇ ਜਾ ਰਿਹਾ। ਬੁੱਢੀਆਂ ਬੰਦੇ ਹੱਥ ਹਿਲਾ ਕੇ ਆਪਣੀ ਮੁਹੱਬਤ ਦਾ ਇਜ਼ਹਾਰ ਕਰ ਰਹੇ ਨੇ। ਸਰਦਾਰ ਜੀ ਨੇ ਅਕਸਰ ਕਿਹਾ ਹੈ ਕਿ ਮੇਰੇ ਕੋਲ ਤੇ ਲਫ਼ਜ਼ ਹੀ ਹੈ ਨਹੀਂ ਕਿ ਤੁਹਾਡਾ ਮੈਂ ਸ਼ੁਕਰੀਆ ਅਦਾ ਕਰ ਸਕਾਂ। ਜ਼ਿੰਦਗੀ ਰਹੀ ਤੇ ਫੇਰ ਮਿਲਾਂਗੇ। ਤੇ ਇਹ ਪਿੰਡ ਤਰਕਾਲੀਆਂ ਜਿਹੜਾ ਕਿ ਜ਼ਿਲ੍ਹਾ ਸਿਆਲਕੋਟ ਦੇ ਬਿਲਕੁਲ ਕੋਲ ਵਾਕਿਆ ਏ, ਇੱਥੋਂ ਬਹੁਤ ਸਾਰੀਆਂ ਮੁਹੱਬਤਾਂ ਲੈ ਕੇ ਪਿੰਡ ਵਾਲਿਆਂ ਨੇ ਇੰਨਾ ਪਿਆਰ ਦਿੱਤਾ ਏ ਕਿ ਜਿਹੜਾ ਇਹ ਰਹਿੰਦੀ ਦੁਨੀਆ ਤੱਕ ਇਸ ਫੈਮਿਲੀ ਨੂੰ ਯਾਦ ਰਹੇਗਾ ਔਰ ਕਦੀ ਵੀ ਨਹੀਂ ਉਹ ਭੁੱਲਣਗੇ ਜਿਹੜਾ ਕਿ ਉਹਨਾਂ ਨੇ ਇਸ ਪਿੰਡ ਤੋਂ ਜਾਣ ਤੋਂ ਪਹਿਲਾਂ ਬਾਰ-ਬਾਰ ਕਿਹਾ ਹੈ ਕਿ ਇਹ ਪਿੰਡ ਅੱਜ ਵੀ ਇਸ ਤਰ੍ਹਾਂ ਲੱਗਦਾ ਕਿ ਸਾਡਾ ਹੀ ਖਾਨਦਾਨ ਇੱਥੇ ਰਹਿੰਦਾ ਹੈ, ਸਾਡੀ ਹੀ ਫੈਮਿਲੀ ਰਹਿੰਦੀ ਹੈ। ਤੁਸੀਂ ਵੀ ਅਗਰ ਪਾਕਿਸਤਾਨ ਆਉਣਾ ਚਾਹੁੰਦੇ ਹੋ ਦੋਸਤੋ, ਬਾਹਰ ਦੇ ਮੁਲਕਾਂ ਤੋਂ, ਤੇ ਆਪਣੇ ਪੁਰਖਾਂ ਦੇ ਪਿੰਡ ਵੇਖਣਾ ਚਾਹੁੰਦੇ ਹੋ, ਤੇ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਸਾਡਾ ਈਮੇਲ ਐਡਰੈਸ ਸਕਰੀਨ ਤੇ ਨਜ਼ਰ ਆ ਰਿਹਾ ਹੈ। ਰੱਬ ਰਾਖਾ, ਅੱਲਾ ਹਾਫਿਜ਼, ਬਾਏ ਬਾਏ।